ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਪਾਰਲੀਮੈਂਟ ਦੇ ਸੱਦੇ ਤੇ ਅੱਜ ਦਾ ਇਹ ਨੁਮਾਇੰਦਾ ਇਕੱਠ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਹੈ। ਇਹ ਸਾਡੇ ਸਾਹਮਣੇ ਬੜਾ ਗੰਭੀਰ ਚੈਲੰਜ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਭਾਰਤੀ ਸਟੇਟ ਨੇ ਅੱਡ-ਅੱਡ ਕਾਨੂੰਨਾਂ ਦਾ ਸਹਾਰਾ ਲੈ ਕੇ ਔਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਚਾਰਾਂ ਦੇ ਪ੍ਰਗਟਾਵੇ ਨੂੰ ਤਾਂ ਕੁਚਲਿਆ ਹੀ ਕੁਚਲਿਆ, ਪਰ ਸਿੱਖ ਨਸਲਕੁਸ਼ੀ ਜਿਹੜੀ ਲਗਭਗ 4 ਦਹਾਈਆਂ ਪਹਿਲਾਂ ਜਿਸ ਦੀ ਸ਼ੁਰੂਆਤ ਹੋਈ ਉਸ ਨੂੰ ਉਹਨਾਂ ਨੇ ਜਾਰੀ ਰੱਖਿਆ ਹੋਇਆ। ਲੇਕਿਨ ਨਾਲ ਦੀ ਨਾਲ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ 5 ਆਈਜ਼ ਕੰਟਰੀਜ਼ ਦੇ ਵਿੱਚ ਜਿੱਥੇ ਅਸੀਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਨਿੱਘ ਮਾਣਦੇ ਹਾਂ, ਆਪਣੇ ਖਾਲਿਸਤਾਨ ਦੇ ਕੌਜ਼ ਨੂੰ ਅੱਗੇ ਤੋਰ ਰਹੇ ਸੀ, ਉੱਥੇ ਇਹਨਾਂ ਨੇ ਜਿੱਥੇ ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਉੱਥੇ ਕਾਊਂਟਰ ਟੈਰਰਿਜ਼ਮ ਦੇ ਨਾਂ ਥੱਲੇ ਜਿਹੜੇ ਕਾਨੂੰਨ ਇਹਨਾਂ ਮੁਲਕਾਂ ਦੇ ਵਿੱਚ ਹੋਂਦ 'ਚ ਆਏ ਨੇ ਉਸ ਨੂੰ ਵੀ ਸਿੱਖਾਂ ਦੇ ਖਿਲਾਫ ਹੀ ਵਰਤਿਆ ਜਾ ਰਿਹਾ। ਹਕੀਕਤ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਵੀ ਇੱਕ ਸਿੱਖ ਐਕਟਿਵਿਸਟ ਦੇ ਤੌਰ ਤੇ ਵੀ ਸੇਵਿੰਗ ਪੰਜਾਬ ਦੇ ਥੱਲੇ ਖਾਸ ਤੌਰ ਤੇ ਜਿਵੇਂ ਉਹਨਾਂ ਨੇ ਇੱਥੇ UN ਲੈਵਲ ਦੇ ਉੱਤੇ ਵੀ ਆਪਣੀਆਂ ਪ੍ਰੈਜੈਂਟੇਸ਼ਨਸ ਕਿ ਪੰਜਾਬ ਦੇ ਵਿੱਚ ਪਾਣੀ ਦਾ ਕੀ ਹਾਲ ਹੈ, ਗਰਾਊਂਡ ਵਾਟਰ ਔਰ ਕਿਵੇਂ ਪਾਣੀਆਂ ਦੀ ਲੁੱਟ ਮਚਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵੀ ਕਮਿਊਨਿਟੀ ਦੇ ਵਿੱਚ ਜਾਣਾ ਪਛਾਣਿਆ ਨਾ ਔਰ ਗ੍ਰਸਤੀ ਜੀਵਨ ਜਿਉਂਦਿਆਂ ਹੋਇਆਂ ਆਪਣੇ ਕਾਰੋਬਾਰੀ ਅੰਦਾਜ਼ ਔਰ ਕਾਰੋਬਾਰੀ ਤੌਰ ਤਰੀਕਿਆਂ 'ਚ ਸਫਲਤਾ ਨਾਲ ਵਿਚਰਨ ਵਾਲਾ ਨੌਜਵਾਨ ਜਿਸ ਨੂੰ ਇਸ ਕਾਊਂਟਰ ਟੈਰਰਿਜ਼ਮ ਦੇ ਇਸ ਕਾਨੂੰਨ ਦਾ ਜਿਹੜਾ ਹੈ ਉਹ ਉਸ ਦੀ ਜਿਹੜੀ ਹੈ ਜ਼ਦ ਦੇ ਵਿੱਚ ਲਿਆ ਗਿਆ। ਮੈਂ ਇੱਕ ਐਕਟਿਵਿਸਟ ਹੋਣ ਦੇ ਨਾਤੇ ਮਹਿਸੂਸ ਕਰਦਾ ਬੇਸ਼ੱਕ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੀ ਗੱਲ ਕਹਿਣ ਦੀ ਆਜ਼ਾਦੀ ਇਸ ਹੱਕ ਨੂੰ ਮਾਣਿਆ, ਪਰ ਭਾਰਤੀ ਸਟੇਟ ਦੇ ਅੱਗੇ ਜਿਵੇਂ ਖਾਸ ਤੌਰ ਤੇ ਬ੍ਰਿਟਿਸ਼ ਸਿਸਟਮ ਝੁਕਿਆ ਹੋਇਆ ਔਰ ਮੈਂ ਇਹ ਅਫਸੋਸ ਦੇ ਨਾਲ ਹੀ ਕਹਿਣਾ ਚਾਹੁੰਦਾ ਕਿ ਭਾਈ ਅਸੀਂ ਪਹਿਲਾਂ ਹੀ ਜਿਹੜੀ 19ਵੀਂ ਸਦੀ ਦੀ ਇਹਨਾਂ ਦੀ ਸਾਰੀ ਟ੍ਰੀਟਮੈਂਟ ਹੈ ਉਹ ਸਿੱਖ ਰਾਜ ਨਾਲ ਕੀਤੀ ਸੰਧੀ ਤੋੜ ਕੇ ਜੋ ਹਸ਼ਰ ਮਹਾਰਾਜਾ ਦਲੀਪ ਸਿੰਘ ਔਰ ਮਹਾਰਾਣੀ ਜਿੰਦਾ ਦਾ ਕੀਤਾ ਔਰ 1947 ਦੇ ਦੌਰ ਦੇ ਵਿੱਚ ਵੀ ਕਿਵੇਂ ਇਹਨਾਂ ਦੀਆਂ ਹੀ ਜਿਹੜੀਆਂ ਨੀਤੀਆਂ ਸੀ ਉਹਦੀ ਬਦੌਲਤ ਸਿੱਖ ਜਿਹੜੇ ਨੇ ਉਸ ਆਪਸੀ ਜਿਹੜੀ ਇੱਕ ਸਿਵਲ ਵਾਰ ਹੋਈ ਉਹਦਾ ਸ਼ਿਕਾਰ ਵੀ ਹੋਏ, ਪੰਜਾਬ ਵੀ ਵੰਡਿਆ ਗਿਆ, ਵੱਡੇ ਪੈਮਾਨੇ ਤੇ ਹਿਜਰਤ ਹੋਈ ਔਰ ਫਿਰ ਜਿਹੜੇ ਡੀਕਲਾਸੀਫਾਈਡ ਡਾਕੂਮੈਂਟ ਸਾਨੂੰ ਦੱਸਦੇ ਨੇ ਮਾਰਗਰੇਟ ਥੈਚਰ ਦੇ ਪੀਰੀਅਡ 'ਚ ਕਿਵੇਂ ਜਿਹੜੀ MI6 ਹੈ ਉਹ ਵੀ ਇਨਵੋਲਵ ਹੋਈ ਔਰ ਇਹਦੇ ਬਾਵਜੂਦ ਕਿ ਮੌਜੂਦਾ ਸਰਕਾਰ ਜਿਹੜੀ ਹੁਣ ਲੇਬਰ ਪਾਰਟੀ ਦੀ ਹੋਂਦ 'ਚ ਆਈ ਹੈ ਇਹਨਾਂ ਦਾ ਇਕਰਾਰ ਵੀ ਕਿ ਇੰਡੀਪੈਂਡੈਂਟ ਇਨਕੁਆਇਰੀ ਜੂਨ 84 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦਾ ਕੀ ਰੋਲ ਸੀ ਘੱਲੂਘਾਰਾ 84 ਦੇ ਵਿੱਚ, ਇਸ ਤੋਂ ਵੀ ਭਗੌੜਾਪਨ ਔਰ ਈਵਨ ਜੱਗੀ ਜੌਲ ਦੇ ਕੇਸ ਦੇ ਮਾਮਲੇ 'ਚ ਵੀ। ਲੇਕਿਨ ਇਹ ਜਿਹੜਾ ਲੇਟੈਸਟ ਹਮਲਾ ਹੈ ਜਿਹੜਾ ਗੁਰਪ੍ਰੀਤ ਸਿੰਘ ਦੀਆਂ ਪਰਸਨਲ ਫਰੀਡਮਸ, ਕਾਰੋਬਾਰੀ ਫਰੀਡਮਸ ਔਰ ਬਿਲਕੁਲ ਜਿਹੜਾ ਉਸ ਨੂੰ ਜਿਹੜਾ ਬਿਲਕੁਲ ਇੱਕ ਮਜ਼ਲੂਮ ਬਣਾ ਕੇ ਰੱਖ ਦੇਣਾ, ਇਹ ਬੜਾ ਖਤਰਨਾਕ ਹਮਲਾ ਹੈ ਔਰ ਇਹ ਬੜਾ ਜ਼ਰੂਰੀ ਹੈ ਕਿਉਂਕਿ ਜਿਵੇਂ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ, ਮੇਰੀ ਵੀ ਚਾਹਨਾ ਸੀ ਆਉਣ ਦੀ, ਕਿਸੇ ਕਾਰਨ ਕਰਕੇ ਮੈਂ ਨਹੀਂ ਆ ਸਕਿਆ, ਲੇਕਿਨ ਮੈਂ ਇਹ ਮੈਸੇਜ ਜ਼ਰੂਰ ਪਾਵਰਫੁਲੀ ਦੇਣਾ ਚਾਹੁੰਦਾ ਕਿ ਭਾਵੇਂ ਅਸੀਂ ਕਿਸੇ ਵੀ ਝੰਡੇ ਦੇ ਥੱਲੇ ਜਾਂ ਕਿਸੇ ਵੀ ਜਥੇਬੰਦੀ ਦੇ ਨਾਂ ਥੱਲੇ ਐਕਟਿਵ ਹੋਈਏ, ਪਰ ਇਹ ਜਿਹੜੀ ਆਜ਼ਾਦੀਆਂ ਦਾ ਕੁਚਲਿਆ ਜਾਣਾ ਹੈ, ਆਪਣਾ ਕੌਮੀ ਘਰ ਦੀ ਗੱਲ ਕਰਨ ਦੇ ਉੱਤੇ ਪਾਬੰਦੀਆਂ ਦੀ ਲਾਈਨ ਹੈ ਔਰ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਜਿਹੜਾ ਕਿ ਬਿਲਕੁਲ ਇੰਡੀਅਨ ਸਟੇਟ ਦੇ ਪ੍ਰਭਾਵ ਥੱਲੇ ਹੈ। ਅਸੀਂ ਇਹ ਦੇਖਦੇ ਹਾਂ ਕਿ ਵੀ ਬ੍ਰਿਟਿਸ਼ ਸਰਕਾਰ ਨੇ ਰਿਪੀਟਡਲੀ ਭਾਰਤੀ ਸਰਕਾਰ ਦੇ ਸਾਹਮਣੇ ਜਿਹੜਾ ਉਹ ਆਤਮ ਸਮਰਪਣ ਕੀਤਾ ਔਰ ਇਸ ਮਾਮਲੇ ਦੇ ਵਿੱਚ ਜਿੱਥੇ ਕਿਉਂਕਿ ਜਿਹੜੀਆਂ ਚੀਜ਼ਾਂ ਸਬ ਜੂਡਿਸ ਹੁੰਦੀਆਂ ਨੇ ਉਹਨਾਂ ਬਾਰੇ ਅਸੀਂ ਕਹਿਣ ਤੋਂ ਗੁਰੇਜ਼ ਵੀ ਕਰਦੇ ਹਾਂ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਬਿਲਕੁਲ ਇੱਕ ਐਕਟ ਆਫ ਡਿਸਕ੍ਰਿਮੀਨੇਸ਼ਨ ਵੀ ਹੈ ਸਿੱਖਾਂ ਦੀ ਇਹਨਾਂ ਮੁਲਕਾਂ ਦੇ ਵਿੱਚ ਵੀ ਆਪਣੀ ਆਜ਼ਾਦੀ ਦੇ ਨਾਲ ਗੱਲ ਕਹਿਣ ਦੇ ਹੱਕ ਤੇ ਛਾਪਾ ਵੀ ਹੈ ਔਰ ਇਹ ਭਾਰਤੀ ਸਟੇਟ ਨੂੰ ਪਲੀਜ਼ ਕਰਨ ਦੇ ਲਈ ਹੈ। ਚਾਹੀਦਾ ਤਾਂ ਇਹ ਸੀ ਕਿ ਜਿਵੇਂ ਭਾਰਤ ਸਰਕਾਰ ਸ਼ੱਕ ਦੇ ਦਾਇਰੇ ਦੇ ਵਿੱਚ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਨਿਖਿਲ ਗੁਪਤਾ ਦਾ ਟਰਾਇਲ ਜਿਹੜਾ ਮਾਰਚ ਮਹੀਨੇ 'ਚ ਸ਼ੁਰੂ ਹੋਣ ਜਾ ਰਿਹਾ ਹੈ, ਜਿਹੜੀ ਕਲੀਅਰ ਐਵੀਡੈਂਸ ਹੈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਅਸੀਂ ਜਿਹੜਾ ਕੈਨੇਡਾ ਦੇ ਵਿੱਚ ਦੇਖਿਆ ਜਦੋਂ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ ਕਿ ਇੰਡੀਅਨ ਸਟੇਟ
ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਹੈ। 6 ਉਹਨਾਂ ਦੇ ਡਿਪਲੋਮੈਟਸ ਨੂੰ ਪਰਸੋਨਾ ਨਾਨ ਗ੍ਰੈਟਾ ਐਲਾਨਿਆ ਗਿਆ। UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, ਉਸ ਨਾਲ ਜੁੜੇ ਹੋਏ ਜਿਹੜੇ ਸਾਰੇ ਫੈਕਟ ਨੇ ਉਹ ਸਾਹਮਣੇ ਨਹੀਂ ਲਿਆਂਦੇ ਗਏ। ਉਹਦੇ 'ਚ ਵੀ ਕਿਤੇ ਨਾ ਕਿਤੇ ਇਸ ਸਿਸਟਮ ਨੇ ਉਹਨਾਂ ਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਵੇਲੇ ਜਿਹੜੇ ਜਿਸ ਕੇਸ ਦੇ ਉੱਤੇ ਸਾਡਾ ਫੋਕਸ ਹੈ ਭਾਈ ਗੁਰਪ੍ਰੀਤ ਸਿੰਘ ਦਾ, ਮੈਂ ਸਮਝਦਾ ਹਾਂ ਕਿ ਵੀ ਇਸ ਨੂੰ ਇਕਜੁੱਟ ਹੋ ਕੇ ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਇਕੱਲੇ ਕਰਕੇ ਜੇ ਅਸੀਂ ਇਸ ਦੀ ਅਹਿਮੀਅਤ ਨੂੰ ਨਾ ਸਮਝਿਆ ਕਿ ਭਾਈ ਇਹ ਸਾਡੇ ਖਿਲਾਫ ਜਿਹੜੀ ਪੰਥਕ ਗੱਲ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਇਸ ਕਿਸਮ ਦੀ ਇਹ ਜਿਹੜੀ ਗਾਜ ਸੁੱਟੀ ਗਈ ਹੈ, ਇਸ ਦਾ ਮੂੰਹ ਭੰਨਣ ਦੀ ਲੋੜ ਹੈ। ਅਸੀਂ ਇੰਟਰਨੈਸ਼ਨਲ ਲਾਅ, ਮੁਲਕ ਦਾ ਕਾਨੂੰਨ, ਉਸ ਦੇ ਵਿੱਚ ਰਹਿ ਕੇ, ਉਹਦੀ ਜ਼ਦ 'ਚ ਰਹਿ ਕੇ ਕੰਮ ਕਰ ਰਹੇ ਹਾਂ। ਜੇ ਕੋਈ ਅਦਰਵਾਈਜ਼ ਇਸ ਕਿਸਮ ਦਾ ਪਾਰਟ ਜਿਵੇਂ ਇੱਕ ਨਿਸ਼ਾਨਾ ਬਣਾਇਆ ਗਿਆ ਹੈ, ਮੈਂ ਸਮਝਦਾ ਹਾਂ ਕਿ ਵੀ ਇੰਡੀਅਨ ਸਟੇਟ ਨੂੰ ਖੁਸ਼ ਕਰਨ ਦੇ ਲਈ, ਸੋ ਤੁਸੀਂ ਸਾਰੇ ਇਕੱਠੇ ਹੋਏ ਹੋ, ਸਿਰ ਜੋੜ ਕੇ ਬੈਠੋਗੇ ਔਰ ਇਸ ਦੀ ਸਟ੍ਰੈਟਜੀ ਪੋਲੀਟੀਕਲੀ ਤੁਸੀਂ ਇਹਨੂੰ ਕਿਵੇਂ ਕਾਊਂਟਰ ਕਰਨਾ ਹੈ, ਲੀਗਲੀ ਦਾ ਬੈਸਟ ਆਫ ਦਾ ਲੀਗਲ ਜਿਹੜਾ ਡਿਫੈਂਸ ਹੈ ਉਹ ਦੇਣ ਦੇ ਨਾਲ ਇਸ ਸਾਰੇ ਨੂੰ ਜਿਹੜਾ ਗਲੋਬਲੀ ਸਾਨੂੰ ਇਸ ਚੈਲੰਜ ਨੂੰ ਫੇਸ ਕਰਨ ਦੀ ਲੋੜ ਹੈ। ਮਹਾਰਾਜ ਕਿਰਪਾ ਕਰਨ। ਅਸੀਂ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਔਰ ਇਹ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਕਿ ਇਹ ਇਕੱਲਾ UK ਦੇ ਸਿੱਖਾਂ ਤੱਕ ਮਹਿਦੂਦ ਨਹੀਂ ਹੈ, ਇਹ ਇੰਟਰਨੈਸ਼ਨਲ ਇਸ਼ੂ ਹੈ ਔਰ ਇਸ ਦੇ ਲਈ ਅਮਰੀਕਾ ਦੀਆਂ ਸਿੱਖ ਸੰਗਤਾਂ ਪੂਰੀ ਤਰ੍ਹਾਂ ਜਿਹੜੀਆਂ ਨੇ ਉਹ ਪੂਰਾ ਜੋ ਵੀ ਤੁਸੀਂ ਪ੍ਰੋਗਰਾਮ ਉਲੀਕੋਗੇ ਉਸ ਦੇ ਵਿੱਚ ਸਹਿਯੋਗ ਕਰਨਗੀਆਂ। ਔਰ ਇਸ ਦੇ ਲਈ ਇੱਕ ਵਾਰ ਅਗੇਨ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਨਾ ਭੈ ਵਿੱਚ ਜਿਉਂਦੇ ਹਾਂ। ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਨਾ ਅਸੀਂ ਡਰ ਦਿੰਦੇ ਹਾਂ, ਨਾ ਅਸੀਂ ਡਰ ਮੰਨਦੇ ਹਾਂ। ਔਰ ਇਸ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਕਜੁੱਟਤਾ ਦਾ ਪ੍ਰਗਟਾਵਾ ਕਰੀਏ, ਸੋਲੀਡੈਰਿਟੀ ਦਾ ਪ੍ਰਗਟਾਵਾ ਕਰੀਏ, ਜਿਹੜਾ ਕਿ ਅਸੀਂ ਸਾਰੇ ਰਲ ਕੇ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।